ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 20 ਮਾਰਚ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਮਾਦਾ, ਸੁਨਹਿਰੀ ਮਤਨ, ਅਮਸਾਲ। ਨੇਕ ਗਰੀਬ ਬੁਰੇ ਦੌਲਤਮੰਦ ਨਾਲੋਂ ਚੰਗਾ ਹੈ। ਜਵਾਬੀ ਪੜ੍ਹਾਈ। ਜ਼ਬੂਰ। ਖੁਦਾਵੰਦ ਦੀ ਵਡਿਆਈ ਕਰੋ। ਧੰਨ ਹੈ ਉਹ ਬੰਦਾ ਜਿਹੜਾ ਖੁਦਾਵੰਦ ਤੋਂ ਡਰਦਾ ਹੈ ਤੇ ਉਹਦੇ ਹੁਕਮਾਂ ਵਿੱਚ ਵਾਵਾ ਖੁਸ਼ ਰਹਿੰਦਾ ਹੈ। ਉਹਦੀ ਪੀੜ੍ਹੀ ਧਰਤੀ ਉੱਤੇ ਜ਼ੋਰ ਵਾਲੀ ਹੋਵੇਗੀ। ਰਾਸਤਬਾਜ਼ਾਂ ਦੀ ਔਲਾਦ ਧੰਨ ਹੋਵੇਗੀ। ਮਾਲ ਤੇ ਦੌਲਤ ਉਹਦੇ ਘਰ ਵਿੱਚ ਨੇ ਤੇ ਉਹਦੀ ਸੱਚਾਈ ਹਮੇਸ਼ਾ ਤੀਕਰ ਕਾਇਮ ਹੈ। ਰਾਸਤਬਾਜ਼ਾਂ ਲਈ ਹਨੇਰੇ ਵਿੱਚ ਲੋ ਚਮਕਦੀ ਏ। ਉਹ ਰਹੀਮ ਤੇ ਕਰੀਮ ਤੇ ਸਾਦਕ ਏ। ਰਹਿਮਦਿਲ ਤੇ ਕਰਜ਼ ਦੇਣ ਵਾਲਾ ਬੰਦਾ ਸਾਦਤਮੰਦ ਏ। ਉਹ ਆਪਣਾ ਕਾਰੋਬਾਰ ਰਾਸਤੀ ਨਾਲ ਕਰੇਗਾ। ਉਹਨੇ ਵੰਡਿਆ ਤੇ ਮੁਤਾਜਾਂ ਨੂੰ ਦਿੱਤਾ। ਉਹਦੀ ਸੱਚਾਈ ਹਮੇਸ਼ਾ ਕਾਇਮ ਰਹੇਗੀ। ਉਹਦਾ ਸਿੰਘ ਇੱਜ਼ਤ ਦੇ ਨਾਲ ਉੱਚਾ ਕੀਤਾ ਜਾਵੇਗਾ। ਦਰਸੀਵਾਜ਼ ਬਾਈਬਲ ਵਿੱਚੋਂ ਤਮੈਥੀਅਸ। ਐਸ ਮੌਜੂਦਾ ਜਹਾਨ ਦੇ ਦੌਲਤਮੰਦਾਂ ਨੂੰ ਹੁਕਮ ਦੇ ਵੀ ਮਗਰੂਰ ਨਾ ਹੋਵੋ ਤੇ ਨਾ ਪਾਏਦਾਰ ਦੌਲਤ ਉੱਤੇ ਨਹੀਂ, ਬਲਕਿ ਰੱਬ ਉੱਤੇ ਉਮੀਦ ਰੱਖੋ, ਜਿਹੜਾ ਸਾਨੂੰ ਮਜ਼ੇ ਲੈਣ ਲਈ ਸਾਰੀਆਂ ਸ਼ੈਵਾਂ ਅਫਰਾਤ ਨਾਲ ਦਿੰਦਾ ਹੈ। ਤੇ ਨੇਕੀ ਕਰੋ ਤੇ ਨੇਕ ਕੰਮ ਕਰਨ ਵਿੱਚ ਦੌਲਤਮੰਦ ਬਣੋ ਤੇ ਸਖਾਵਤ ਉੱਤੇ ਤਿਆਰ ਤੇ ਅਮਦਾਦ ਉੱਤੇ ਮੁਸਤੈਦ ਹੋਵੋ ਤੇ ਅਗਾਂਹ ਤੋਂ ਆਪਣੇ ਲਈ ਇੱਕ ਚੰਗੀ ਬੁਨਿਆਦ ਕਾਇਮ ਕਰਕੇ ਰੱਖੋ ਤਾਂ ਜੋ ਅਸਲੀ ਹਯਾਤੀ ਉੱਤੇ ਕਬਜ਼ਾ ਕਰੋ। ਯਸ਼ੂਆ। ਤੇ ਖੁਦਾਵੰਦ ਨੇ ਯਸ਼ੂਆ ਨੂੰ ਆਖਿਆ, ਇਸਰਾਈਲੀਆਂ ਨੇ ਪਾਪ ਕੀਤਾ ਤੇ ਉਹਨਾਂ ਨੇ ਉਸ ਅਹਿਦ ਨੂੰ ਜਿਹਦਾ ਮੈਂ ਉਹਨਾਂ ਨੂੰ ਹੁਕਮ ਦਿੱਤਾ ਹੈ ਤੋੜਿਆ ਹੈ। ਉਹਨਾਂ ਨੇ ਮਖਸੂਸ ਦੀਆਂ ਸ਼ੈਵਾਂ ਵਿੱਚੋਂ ਕੁਝ ਲੈ ਲਿਆ ਤੇ ਚੋਰੀ ਵੀ ਕੀਤੀ ਤੇ ਰਿਆਕਾਰੀ ਵੀ ਕੀਤੀ ਤੇ ਆਪਣੇ ਸਮਾਨ ਵਿੱਚ ਇਹਨੂੰ ਰਲਾ ਵੀ ਲਿਆ ਹੈ। ਉੱਠ, ਲੋਕਾਂ ਨੂੰ ਪਾਕ ਕਰ ਤੇ ਆਖ ਭਈ ਤੁਸੀਂ ਆਪਣੇ ਆਪ ਨੂੰ ਕੱਲ੍ਹ ਵਾਸਤੇ ਪਾਕ ਕਰੋ, ਕਿਉਂ ਜੇ ਖੁਦਾਵੰਦ ਇਸਰਾਈਲ ਦਾ ਰੱਬ ਇੰਜ ਆਖਦਾ ਹੈ ਭਈ ਇਹ ਇਸਰਾਈਲੀਓ, ਤੁਹਾਡੇ ਵਿਚਾਲੇ ਮਖਸੂਸ ਕੀਤੀ ਹੋਈ ਸ਼ੈ ਮੌਜੂਦ ਹੈ। ਤੁਸੀਂ ਆਪਣੇ ਵੈਰੀਆਂ ਦੇ ਅੱਗੇ ਠਹਿਰ ਨਹੀਂ ਸਕਦੇ ਜਦ ਤੀਕਰ ਤੁਸੀਂ ਇਸ ਮਖਸੂਸ ਕੀਤੀ ਹੋਈ ਸ਼ੈ ਨੂੰ ਆਪਣੇ ਵਿਚਾਲਿਓਂ ਦੂਰ ਨਾ ਕਰੋ। ਤਦ ਯਸ਼ੂਆ ਨੇ ਅੱਕਰ ਨੂੰ ਆਖਿਆ, ਐ ਮੇਰੇ ਪੁੱਤਰ, ਮੈਂ ਤੇਰੀ ਮਿਹਨਤ ਕਰਦਾ ਵਾਂ ਭਈ ਖੁਦਾਵੰਦ ਇਸਰਾਈਲ ਦੇ ਰੱਬ ਦੀ ਵਡਿਆਈ ਕਰ ਤੇ ਉਹਦੇ ਅੱਗੇ ਇਕਰਾਰ ਕਰ। ਹੁਣ ਤੂੰ ਮੈਨੂੰ ਦੱਸ ਦੇ ਭਈ ਤੂੰ ਕੀ ਕੀਤਾ ਏ ਤੇ ਮੈਥੋਂ ਨਾ ਲੁਕਾ। ਤੇ ਅੱਕਰ ਨੇ ਯਸ਼ੂਆ ਨੂੰ ਜਵਾਬ ਦਿੱਤਾ, ਭਈ ਅਸਲ ਵਿੱਚ ਮੈਂ ਖੁਦਾਵੰਦ ਇਸਰਾਈਲ ਦੇ ਰੱਬ ਦਾ ਪਾਪ ਕੀਤਾ ਏ ਤੇ ਮੈਥੋਂ ਇਹ ਕੁਝ ਹੋਇਆ ਏ ਭਈ ਜਦ ਮੈਂ ਲੁੱਟੇ ਹੋਏ ਮਾਲ ਵਿੱਚੋਂ ਬਾਬਲ ਦੀ ਇੱਕ ਨਫੀਸ ਚਾਦਰ ਤੇ 200 ਮਸਕਾਲ ਚਾਂਦੀ ਤੇ 50 ਮਸਕਾਲ ਸੋਨੇ ਦੀ ਇੱਕ ਇੱਟ ਵੇਖੀ ਤੇ ਮੈਂ ਲਾਲਚ ਕਰਕੇ ਉਹਨਾਂ ਨੂੰ ਲੈ ਲਿਆ। ਤੇ ਵੇਖ, ਉਹ ਮੇਰੇ ਡੇਰੇ ਉੱਤੇ ਧਰਤੀ ਵਿੱਚ ਦੱਬੀਆਂ ਹੋਈਆਂ ਨੇ ਤੇ ਚਾਂਦੀ ਉਹਨਾਂ ਦੇ ਹੇਠਾਂ ਏ। ਇਸ ਲਈ ਯਸ਼ੂਆ ਨੇ ਕਾਸਦ ਘੱਲੇ। ਉਹ ਉਸ ਡੇਰੇ ਵੱਲ ਨੂੰ ਨਸੇ ਗਏ ਤੇ ਕੀ ਵੇਖਿਆ ਭਈ ਉਹ ਉਹਦੇ ਡੇਰੇ ਵਿੱਚ ਲੁਕਾਈਆਂ ਹੋਈਆਂ ਨੇ ਤੇ ਚਾਂਦੀ ਉਹਨਾਂ ਦੇ ਹੇਠਾਂ ਏ। ਤੇ ਯਸ਼ੂਆ ਨੇ ਆਖਿਆ, ਭਈ ਤੂੰ ਸਾਨੂੰ ਕਿਉਂ ਦੁੱਖ ਦਿੱਤਾ? ਖੁਦਾਵੰਦ ਅੱਜ ਦੇ ਦਿਨ ਤੈਨੂੰ ਦੁੱਖ ਦੇਵੇ। ਤਦ ਸਾਰੇ ਇਸਰਾਏਲੀਆਂ ਨੇ ਉਹਨੂੰ ਸੰਸਾਰ ਕੀਤਾ ਤੇ ਉਹਨਾਂ ਨੇ ਉਹਨੂੰ ਅੱਗ ਵਿੱਚ ਸਾੜਿਆ ਤੇ ਉਹਨੂੰ ਪੱਥਰਾਂ ਨਾਲ ਮਾਰਿਆ ਤੇ ਉਹਨਾਂ ਨੇ ਉਹਦੇ ਉੱਤੇ ਪੱਥਰਾਂ ਦਾ ਇੱਕ ਢੇਰ ਲਾ ਦਿੱਤਾ ਜਿਹੜਾ ਅੱਜ ਤੀਕਰ ਹੈ। ਤਵਾਰੀਖ। ਸੁਲੇਮਾਨ ਦਾਊਦ ਦਾ ਪੁੱਤਰ ਆਪਣੀ ਬਾਦਸ਼ਾਹੀ ਵਿੱਚ ਮਜ਼ਬੂਤ ਹੋਇਆ ਤੇ ਖੁਦਾਵੰਦ ਉਹਦਾ ਰੱਬ ਉਹਦੇ ਨਾਲ ਰਿਹਾ ਤੇ ਉਹਨੂੰ ਬਹੁਤ ਸਰਫਰਾਜ਼ ਕੀਤਾ। ਤੇ ਸੁਲੇਮਾਨ ਉੱਥੇ ਪਿੱਤਲ ਦੇ ਮਜ਼ਬਾ ਦੇ ਕੋਲ ਜਿਹੜਾ ਖੁਦਾਵੰਦ ਦੇ ਅੱਗੇ ਇਜਤਮਾ ਦੇ ਖੈਮੇ ਵਿੱਚ ਸੀ ਗਿਆ ਤੇ ਉਹਦੇ ਉੱਤੇ 1000 ਸੋਖਤੀ ਕੁਰਬਾਨੀਆਂ ਚੜ੍ਹਾਈਆਂ। ਉਸੇ ਰਾਤ ਰੱਬ ਸੁਲੇਮਾਨ ਨੂੰ ਵਿਖਾਲੀ ਦਿੱਤਾ ਤੇ ਉਹਨੇ ਆਖਿਆ, ਮੰਗ, ਮੈਂ ਤੈਨੂੰ ਕੀ ਦੇਵਾਂ? ਸੁਲੇਮਾਨ ਨੇ ਰੱਬ ਨੂੰ ਆਖਿਆ, ਤੂੰ ਮੇਰੇ ਪਿਓ ਦਾਊਦ ਉੱਤੇ ਬੜੀ ਮਿਹਰਬਾਨੀ ਕੀਤੀ ਤੇ ਮੈਨੂੰ ਉਹਦੀ ਥਾਂ ਬਾਦਸ਼ਾਹ ਬਣਾਇਆ। ਹੁਣ ਇਹ ਖੁਦਾਵੰਦ ਰੱਬ, ਜਿਹੜਾ ਵਾਅਦਾ ਤੂੰ ਮੇਰੇ ਪਿਓ ਦਾਊਦ ਦੇ ਨਾਲ ਕੀਤਾ ਉਹ ਕਾਇਮ ਰਵੇ, ਕਿਉਂ ਜੇ ਤੂੰ ਮੈਨੂੰ ਇੱਕ ਅਜਿਹੀ ਕੌਮ ਦਾ ਬਾਦਸ਼ਾਹ ਬਣਾਇਆ ਜਿਹੜੀ ਤਾਦਾਦ ਵਿੱਚ ਧਰਤੀ ਦੀ ਮਿੱਟੀ ਦੇ ਜ਼ਰਿਆਂ ਵਾਂਗਰ ਏ। ਇਸ ਲਈ ਮੈਨੂੰ ਸਿਆਣ ਤੇ ਮਾਰਫਤ ਦੇ ਤਾਂ ਜੋ ਮੈਂ ਇਹਨਾਂ ਲੋਕਾਂ ਦੇ ਸਾਹਮਣੇ ਅੰਦਰ ਬਾਹਰ ਆਇਆ ਜਾਇਆ ਕਰਾਂ, ਕਿਉਂ ਜੇ ਤੇਰੀ ਇਸ ਵੱਡੀ ਕੌਮ ਦਾ ਇਨਸਾਫ ਕੌਣ ਕਰ ਸਕਦਾ ਹੈ? ਤਦ ਖੁਦਾਵੰਦ ਨੇ ਸੁਲੇਮਾਨ ਨੂੰ ਆਖਿਆ, ਕਿਉਂ ਜੇ ਤੇਰੇ ਦਿਲ ਵਿੱਚ ਇਹ ਗੱਲ ਸੀ ਤੇ ਤੂੰ ਨਾ ਦੌਲਤ, ਨਾ ਮਾਲ,
ਨਾ ਇੱਜ਼ਤ, ਨਾ ਆਪਣੇ ਵੈਰੀਆਂ ਦੀ ਮੌਤ ਮੰਗੀ ਤੇ ਨਾ ਲੰਮੀ ਉਮਰ ਮੰਗੀ, ਬਲਕਿ ਆਪਣੇ ਲਈ ਸਿਆਣ ਤੇ ਮਾਰਫਤ ਦੀ ਦਰਖਾਸਤ ਕੀਤੀ ਤਾਂ ਜੋ ਮੇਰੇ ਲੋਕਾਂ ਦਾ ਜਿਨ੍ਹਾਂ ਉੱਤੇ ਮੈਂ ਤੈਨੂੰ ਬਾਦਸ਼ਾਹ ਬਣਾਇਆ ਇਨਸਾਫ ਕਰੇ। ਇਸ ਲਈ ਸਿਆਣ ਤੇ ਮਾਰਫਤ ਤੈਨੂੰ ਦਿੱਤੀ ਗਈ ਤੇ ਮੈਂ ਤੈਨੂੰ ਇੰਨੀ ਦੌਲਤ ਤੇ ਮਾਲ ਤੇ ਇੱਜ਼ਤ ਦੇਵਾਂਗਾ ਵੀ ਨਾ ਤੇ ਉਹਨਾਂ ਬਾਦਸ਼ਾਹਾਂ ਵਿੱਚੋਂ ਜਿਹੜੇ ਤੇਥੋਂ ਪਹਿਲਾਂ ਸੀ ਕਿਸੇ ਨੂੰ ਨਸੀਬ ਹੋਈ, ਨਾ ਕਿਸੇ ਨੂੰ ਤੇਰੇ ਬਾਅਦ ਨਸੀਬ ਹੋਵੇਗੀ। ਲੂਕਾ। ਕਿਸੇ ਸਰਦਾਰ ਨੇ ਉਹਨੂੰ ਇਹ ਸਵਾਲ ਕੀਤਾ ਭਈ ਐ ਨੇਕ ਉਸਤਾਦ, ਮੈਂ ਕੀ ਕਰਾਂ ਭਈ ਹਮੇਸ਼ਾ ਦੀ ਹਯਾਤੀ ਦਾ ਵਾਰਸ ਬਣਾ। ਯਿਸੂ ਨੇ ਉਹਨੂੰ ਆਖਿਆ ਭਈ ਤੂੰ ਮੈਨੂੰ ਕਿਉਂ ਨੇਕ ਆਖਦਾ ਹੈ? ਕੋਈ ਨੇਕ ਨਹੀਂ ਪਰ ਇੱਕ, ਯਾਨੀ ਰੱਬ। ਤੂੰ ਹੁਕਮਾਂ ਨੂੰ ਤੇ ਜਾਣਦਾ ਹੈ, ਜ਼ਰਾ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ ਤੇ ਆਪਣੇ ਪਿਓ ਤੇ ਆਪਣੀ ਮਾਂ ਦੀ ਇੱਜ਼ਤ ਕਰ। ਉਹਨੇ ਆਖਿਆ ਮੈਂ ਲੜਕਪਨ ਤੋਂ ਇਹਨਾਂ ਸਾਰਿਆਂ ਉੱਤੇ ਅਮਲ ਕੀਤਾ ਹੈ। ਯਿਸੂ ਨੇ ਇਹ ਸੁਣ ਕੇ ਆਖਿਆ ਵੀ ਹਾਲੇ ਵੀ ਤੇਰੇ ਵਿੱਚ ਇੱਕ ਗੱਲ ਦਾ ਘਾਟਾ ਹੈ। ਆਪਣਾ ਸਭ ਕੁਝ ਵੇਚ ਕੇ ਗਰੀਬਾਂ ਵਿੱਚ ਵੰਡ ਦੇ, ਤੈਨੂੰ ਅਸਮਾਨ ਉੱਤੇ ਖਜ਼ਾਨਾ ਮਿਲੇਗਾ ਤੇ ਆ ਕੇ ਮੇਰੇ ਮਗਰ ਟੁਰ ਪੈ। ਇਹ ਸੁਣ ਕੇ ਉਹ ਬਹੁਤ ਦੁਖੀ ਹੋਇਆ ਕਿਉਂ ਜੇ ਉਹ ਬਹੁਤ ਅਮੀਰ ਸੀ। ਯਿਸੂ ਨੇ ਉਹਨੂੰ ਵੇਖ ਕੇ ਆਖਿਆ ਭਈ ਅਮੀਰ ਬੰਦੇ ਦਾ ਰੱਬ ਦੀ ਬਾਦਸ਼ਾਹੀ ਵਿੱਚ ਦਾਖਲ ਹੋਣਾ ਕਿੰਨਾ ਔਖਾ ਹੈ। ਕਿਉਂ ਜੇ ਊਂਠ ਦਾ ਸੂਈ ਦੇ ਨੱਕੇ ਵਿੱਚੋਂ ਨਿਕਲ ਜਾਣਾ ਇਹਦੇ ਤੋਂ ਸੌਖਾ ਹੈ ਭਈ ਅਮੀਰ ਬੰਦਾ ਰੱਬ ਦੀ ਬਾਦਸ਼ਾਹੀ ਵਿੱਚ ਦਾਖਲ ਹੋਵੇ। ਸੁਣਨ ਵਾਲਿਆਂ ਨੇ ਆਖਿਆ ਭਈ ਫੇਰ ਕੌਣ ਮੁਕਤੀ ਪਾ ਸਕਦਾ ਹੈ? ਉਹਨੇ ਆਖਿਆ ਜੋ ਇਨਸਾਨ ਤੋਂ ਨਹੀਂ ਹੋ ਸਕਦਾ ਉਹ ਰੱਬ ਤੋਂ ਹੋ ਸਕਦਾ ਹੈ। ਪਤਰਸ ਨੇ ਉਹਨੂੰ ਆਖਿਆ ਵੇਖ ਅਸੀਂ ਤੇ ਆਪਣਾ ਘਰ-ਬਾਰ ਛੱਡ ਕੇ ਤੇਰੇ ਮਗਰ ਟੁਰ ਪਏ ਹਾਂ। ਉਹਨੇ ਉਹਨਾਂ ਨੂੰ ਆਖਿਆ ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਕੋਈ ਅਜਿਹਾ ਨਹੀਂ ਜਿਹਨੇ ਘਰ ਜਾਂ ਬੁੱਢੀ ਜਾਂ ਭਰਾਵਾਂ ਜਾਂ ਮਾਂ-ਪਿਓ ਜਾਂ ਬੱਚਿਆਂ ਨੂੰ ਰੱਬ ਦੀ ਬਾਦਸ਼ਾਹੀ ਲਈ ਛੱਡ ਦਿੱਤਾ ਹੋਵੇ ਤੇ ਇਸ ਜ਼ਮਾਨੇ ਵਿੱਚ ਕਈ ਗੁਣਾ ਬਹੁਤਾ ਨਾ ਪਾਵੇ ਤੇ ਆਉਣ ਵਾਲੇ ਜਹਾਨ ਵਿੱਚ ਹਮੇਸ਼ਾ ਦੀ ਹਯਾਤੀ। ਯੋਹੰਨਾ। ਨਾ ਜੱਗ ਨਾਲ ਪਿਆਰ ਰੱਖੋ ਨਾ ਉਹਨਾਂ ਸ਼ੈਵਾਂ ਨਾਲ ਜਿਹੜੀਆਂ ਜੱਗ ਵਿੱਚ ਨੇ। ਜਿਹੜਾ ਕੋਈ ਜੱਗ ਨਾਲ ਪਿਆਰ ਰੱਖਦਾ ਹੈ ਉਹਦੇ ਵਿੱਚ ਪਿਓ ਦੀ ਮੁਹੱਬਤ ਨਹੀਂ, ਕਿਉਂ ਜੇ ਜੋ ਕੁਝ ਜੱਗ ਵਿੱਚ ਹੈ ਯਾਨੀ ਬਦਨ ਦੀ ਤਾਂਘ ਤੇ ਅੱਖੀਆਂ ਦੀ ਤਾਂਘ ਤੇ ਹਯਾਤੀ ਦੀ ਸ਼ੋਖੀ ਉਹ ਪਿਓ ਵੱਲੋਂ ਨਹੀਂ ਬਲਕਿ ਜੱਗ ਵੱਲੋਂ ਹੈ। ਜੱਗ ਤੇ ਉਹਦੀ ਤਾਂਘ ਦੋਵੇਂ ਮਿਟਦੀਆਂ ਜਾਂਦੀਆਂ ਨੇ, ਪਰ ਜਿਹੜਾ ਰੱਬ ਦੀ ਮਰਜ਼ੀ ਉੱਤੇ ਟੁਰਦਾ ਹੈ ਉਹ ਹਮੇਸ਼ਾ ਤੀਕਰ ਕਾਇਮ ਰਹੇਗਾ। ਹੁਣ ਮੈਂ ਮੇਰੀ ਵਿਕਰ ਗੱਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਸਤੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸਵਾਲ ਹਸਤੀ ਦਾ ਸਾਇੰਸੀ ਬਿਆਨ ਕੀ ਹੈ? ਜਵਾਬ ਮਾਦੇ ਵਿੱਚ ਨਾ ਕੋਈ ਹਯਾਤੀ, ਸੱਚਾਈ, ਜ਼ਹਾਨਤ ਤੇ ਨਾ ਹੀ ਕੋਈ ਮਵਾਦ ਹੁੰਦਾ ਹੈ, ਕਿਉਂ ਜੇ ਰੱਬ ਸਭ ਦਾ ਹਾਕਮ ਹੈ। ਇਸ ਲਈ ਸਭ ਕੁਝ ਲਾਮਤ ਨਹੀਂ ਸਿਆਣ ਤੇ ਉਹਦਾ ਲਾਮਤ ਨਹੀਂ ਇਜ਼ਹਾਰ ਹੈ। ਰੂਹ ਲਾਫਾਨੀ ਸੱਚਾਈ ਹੈ, ਮਾਦਾ ਫਾਨੀ ਗਲਤੀ ਹੈ। ਰੂਹ ਅਬਦੀ ਤੇ ਹਕੀਕੀ ਹੈ, ਮਾਦਾ ਗੈਰ ਹਕੀਕੀ ਤੇ ਆਰਜ਼ੀ ਹੈ। ਰੂਹ ਰੱਬ ਹੈ ਤੇ ਇਨਸਾਨ ਉਹਦੀ ਸ਼ਕਲ ਤੇ ਸੂਰਤ। ਇਸ ਲਈ ਇਨਸਾਨ ਮਾਦੀ ਨਹੀਂ ਬਲਕਿ ਰੂਹਾਨੀ ਹੈ। ਜੋ ਕੁਝ ਵੀ ਮਾਦੀ ਹੈ ਉਹ ਫਾਨੀ ਹੈ। 5 ਬਦਨੀ ਹਿੱਸਾਂ ਲਈ ਇਨਸਾਨ ਮਾਦੇ ਤੇ ਸਿਆਣ ਦੇ ਤੌਰ ਤੇ ਇਕੱਠਾ ਸਾਹਮਣੇ ਆਉਂਦਾ ਹੈ, ਪਰ ਕ੍ਰਿਸਚਨ ਸਾਇੰਸ ਇਹ ਪੇਸ਼ ਕਰਦੀ ਹੈ ਕਿ ਇਨਸਾਨ ਰੱਬ ਦਾ ਖਿਆਲ ਹੈ ਤੇ ਵਾਜ਼ਿਆ ਕਰਦੀ ਹੈ ਕਿ ਬਦਨੀ ਹਿੱਸਾ ਫਾਨੀ ਤੇ ਝੂਠੇ ਭਰਮ ਨੇ। ਇਲਾਹੀ ਸਾਇੰਸ ਇਹ ਨਾਮੁਮਕਿਨ ਪੇਸ਼ ਕਰਦੀ ਹੈ ਕਿ ਮਾਦੀ ਬਦਨ ਨੂੰ ਮਾਦੇ ਦੀ ਉੱਚੀ ਸਤ੍ਹਾ ਦੇ ਨਾਲ ਇਕੱਠਾ ਹੋਣ ਦੇ ਪਾਰੋਂ ਜਿਹਦਾ ਪੁੱਠਾ ਨਾਂ ਸਿਆਣ ਰੱਖਿਆ ਜਾਂਦਾ ਹੈ ਇਨਸਾਨ ਹੋਣਾ ਚਾਹੀਦਾ ਹੈ, ਯਾਨੀ ਅਸਲੀ ਤੇ ਕਾਮਲ ਇਨਸਾਨ, ਹਸਤੀ ਦਾ ਲਾਫਾਨੀ ਖਿਆਲ, ਲਾਜ਼ਵਾਲ ਤੇ ਹਮੇਸ਼ਾ ਦਾ ਇਨਸਾਨ। ਰੂਹ ਤੇ ਮਾਦਾ ਨਾ ਤਾਂ ਇਕੱਠੇ ਵਜੂਦ ਰੱਖ ਸਕਦੇ ਨੇ ਤੇ ਨਾ ਤਾਵਨ ਕਰ ਸਕਦੇ ਨੇ, ਤੇ ਇਹਨਾਂ ਵਿੱਚੋਂ ਕੋਈ ਇੱਕ ਦੂਜੇ ਨੂੰ ਇਸ ਤਰ੍ਹਾਂ ਨਹੀਂ ਬਣਾ ਸਕਦਾ ਜਿਵੇਂ ਸੱਚਾਈ ਗਲਤੀ ਨੂੰ ਬਣਾਉਂਦੀ ਏ ਜਾਂ ਇਹਦੇ ਉਲਟ ਹੁੰਦਾ ਹੈ। ਇਸ ਅਕੀਦੇ ਦੇ ਗਾਇਬ ਹੋਣ ਦੇ ਤਨਾਸਬ ਵਿੱਚ ਭਈ ਹਯਾਤੀ ਤੇ ਜ਼ਹਾਨਤ ਮਾਦੇ ਵਿੱਚ ਨੇ ਜਾਂ ਮਾਦੇ ਨਾਲ ਨੇ, ਲਾਫਾਨੀ ਹਕੀਕਤਾਂ ਵਿਖਾਲੀ ਦਿੰਦੀਆਂ ਨੇ ਤੇ ਉਹਨਾਂ ਦਾ ਕੱਲਾ ਖਿਆਲ ਜਾਂ ਜ਼ਹਾਨਤ ਰੱਬ ਏ। ਰੂਹ ਤੀਕਰ ਬਸ ਹਯਾਤੀ, ਸੱਚਾਈ ਤੇ ਮੁਹੱਬਤ ਦੀ ਸਿਆਣ ਦੇ ਇਜ਼ਹਾਰ ਦੇ ਰਾਹੀਂ ਅਪੜਿਆ ਜਾਂਦਾ ਹੈ। ਇੱਕ ਮੰਤਕੀ ਤੇ ਸਾਇੰਸੀ ਨਤੀਜੇ ਉੱਤੇ ਬਸ ਇਸ ਇਲਮ ਦੇ ਨਾਲ ਅਪੜਿਆ ਜਾਂਦਾ ਹੈ ਭਈ ਹਸਤੀ ਦੀਆਂ ਦੋ ਨੀਆਂ ਮਾਦਾ ਤੇ ਸਿਆਣ ਨਹੀਂ ਬਲਕਿ ਸਿਰਫ ਵਾਹਦ ਸਿਆਣ ਹੈ। ਜਿਵੇਂ ਭਈ ਰੱਬ ਅਸਲ ਹੈ ਤੇ ਇਨਸਾਨ ਇਲਾਹੀ ਸ਼ਕਲੋ ਸੂਰਤ ਹੈ, ਤੇ ਇਨਸਾਨ ਨੂੰ ਸਿਰਫ ਚੰਗਿਆਈ ਦੇ ਅਸਲ, ਰੂਹ ਦੇ ਅਸਲ, ਨਾ ਭਈ ਮਾਦੇ ਦੀ ਖਾਹਿਸ਼ ਰੱਖਣੀ ਚਾਹੀਦੀ ਹੈ, ਤੇ ਹਕੀਕਤ ਵਿੱਚ ਇੰਝ ਹੀ ਹੋਇਆ ਹੈ। ਇਹ ਅਕੀਦਾ ਰੂਹਾਨੀ ਨਹੀਂ ਹੈ ਭਈ ਇਨਸਾਨ ਦੇ ਕੋਲ ਦੂਜਾ ਮਵਾਦ ਜਾਂ ਸਿਆਣ ਹੈ
ਤੇ ਇਹ ਪਹਿਲੇ ਹੁਕਮ ਨੂੰ ਤੋੜਦਾ ਏ ਭਈ ਤੂੰ ਇੱਕ ਰੱਬ ਇੱਕ ਸਿਆਣ ਨੂੰ ਮੰਨੀ। ਫਰੇਬ ਨਜ਼ਰੀ, ਪਾਪ, ਬਿਮਾਰੀ ਤੇ ਮੌਤ ਮਾਦੀ ਫਹਿਮ ਦੀ ਝੂਠੀ ਗਵਾਹੀ ਤੋਂ ਜਨਮ ਲੈਂਦੇ ਨੇ, ਜਿਹੜੀ ਲਾਮਹਿਦੂਦ ਰੂਹ ਦੇ ਮਰਕਜ਼ੀ ਫਾਸਲੇ ਤੋਂ ਬਾਹਰ ਇੱਕ ਫਰਜ਼ੀ ਨਜ਼ਰੀਏ ਤੋਂ ਸਿਆਣ ਤੇ ਅਸਲ ਦੀ ਮੁੜੀ ਹੋਈ ਤਸਵੀਰ ਪੇਸ਼ ਕਰਦੀ ਏ, ਜਿਹਦੇ ਵਿੱਚ ਹਰ ਸ਼ੈ ਉੱਤੋਂ ਲੈ ਕੇ ਹੇਠਾਂ ਤੀਕਰ ਪੁੱਠੀ ਹੋਈ ਹੁੰਦੀ ਏ। ਮਾਦੀ ਹਿੱਸਾਂ ਦੀ ਇਹ ਗਵਾਹੀ ਨਾ ਤੇ ਮੁਤਲਕ ਏ ਨਾ ਇਲਾਹੀ ਏ। ਇਸ ਲਈ ਮੈਂ ਆਪਣੇ ਆਪ ਨੂੰ ਗੈਰ ਮਹਿਫੂਜ਼ ਤਰੀਕੇ ਨਾਲ ਯਸੂ ਦੀਆਂ, ਉਹਦੇ ਚੇਲਿਆਂ ਦੀਆਂ, ਨਬੀਆਂ ਦੀਆਂ ਤਾਲੀਮਾਂ ਤੇ ਸਿਆਣ ਦੀ ਸਾਇੰਸ ਦੀ ਗਵਾਹੀ ਉੱਤੇ ਕਾਇਮ ਕਰਦਾ ਵਾਂ। ਇੱਥੇ ਦੂਜੀਆਂ ਨੀਆਂ ਬਿਲਕੁਲ ਨਹੀਂ। ਬਾਕੀ ਸਾਰੇ ਨਿਜ਼ਾਮ ਉਹ ਨਿਜ਼ਾਮ ਜਿਹੜੇ ਪੂਰੀ ਤਰ੍ਹਾਂ ਜਾਂ ਜਜ਼ਵੀ ਤਰ੍ਹਾਂ ਮਾਦੀ ਹਿੱਸਾਂ ਤੋਂ ਹਾਸਲ ਕੀਤੇ ਹੋਏ ਇਲਮ ਉੱਤੇ ਨਿਉ ਰੱਖਦੇ ਨੇ। ਅਜਿਹੇ ਕਾਨੇ ਨੇ ਜਿਹੜੇ ਹਵਾ ਨਾਲ ਹਿਲਦੇ ਨੇ, ਨਾ ਕਿ ਚਟਾਨ ਉੱਤੇ ਬਣਾਏ ਗਏ ਘਰ ਨੇ। ਸਾਰੀ ਫਿਤਰਤ ਇਨਸਾਨ ਦੇ ਨਾਲ ਰੱਬ ਦੇ ਪਿਆਰ ਦੀ ਤਾਲੀਮ ਦਿੰਦੀ ਏ, ਪਰ ਇਨਸਾਨ ਰੱਬ ਤੋਂ ਵੱਧ ਕੇ ਉਹਨੂੰ ਪਿਆਰ ਨਹੀਂ ਕਰ ਸਕਦਾ ਤੇ ਰੂਹਾਨੀਅਤ ਦੀ ਬਜਾਏ ਮਾਦੀਅਤ ਨੂੰ ਪਿਆਰ ਕਰਦਿਆਂ ਤੇ ਉਹਦੇ ਉੱਤੇ ਯਕੀਨ ਕਰਦਿਆਂ ਹੋਏ ਆਪਣੇ ਅਹਿਸਾਸ ਨੂੰ ਰੂਹਾਨੀ ਸ਼ੈਵਾਂ ਉੱਤੇ ਮੁਰਤਬ ਨਹੀਂ ਕਰ ਸਕਦਾ। ਸਾਨੂੰ ਮਾਦੀ ਨਿਜ਼ਾਮਾਂ ਦੀ ਨਿਉ ਨੂੰ ਛੱਡਣਾ ਚਾਹੀਦਾ ਹੈ। ਫਿਰ ਵੀ ਇਹ ਇਹਦੇ ਉੱਤੇ ਇਨਸਾਰ ਕਰਦਾ ਹੈ ਜੇ ਅਸੀਂ ਮਸੀਹ ਨੂੰ ਸਾਡੇ ਵਾਹਦ ਮੁਕਤੀ ਦਾਤਾ ਦੇ ਤੌਰ ਤੇ ਹਾਸਲ ਕਰਦੇ ਹਾਂ। ਬਟੂਆ, ਮਾਦੇ ਯਾਨੀ ਗਲਤੀ ਵਿੱਚ ਆਪਣਾ ਖਜ਼ਾਨਾ ਇਕੱਠਾ ਕਰਨਾ। ਅਯੂਬ ਨੇ ਆਖਿਆ, ਮੈਂ ਤੇਰੀ ਖਬਰ ਕੰਨ ਨਾਲ ਸੁਣੀ ਸੀ, ਪਰ ਹੁਣ ਮੇਰੀ ਅੱਖ ਤੈਨੂੰ ਵੇਖਦੀ ਏ। ਬਸ਼ਰ ਅਯੂਬ ਦੇ ਖਿਆਲਾਂ ਨੂੰ ਫੈਲਾਉਣਗੇ ਜਦੋਂ ਮਾਦੇ ਦੀ ਫਰਜ਼ੀ ਤਕਲੀਫ ਤੇ ਖੁਸ਼ੀ ਅੱਗੇ ਵਧਣਾ ਛੱਡ ਦਿੰਦੇ ਨੇ। ਫਿਰ ਉਹ ਹਯਾਤੀ ਤੇ ਖੁਸ਼ੀ, ਦੁੱਖ ਤੇ ਸ਼ਾਦਮਾਨੀ ਦੇ ਝੂਠੇ ਅੰਦਾਜ਼ੇ ਲਾਉਣਗੇ ਤੇ ਉਹ ਬੇਗਰਜ਼ੀ, ਸਬਰ ਨਾਲ ਕੰਮ ਕਰਨ ਤੇ ਉਹਨਾਂ ਸਾਰਿਆਂ ਨੂੰ ਜਿੱਤਦਿਆਂ ਹੋਏ ਜਿਹੜੇ ਰੱਬ ਦੇ ਵਾਂਗਰ ਨਹੀਂ, ਮੁਹੱਬਤ ਦੀ ਨਿਮਤ ਹਾਸਲ ਕਰਨਗੇ। ਇੱਕ ਉੱਚੇ ਨੁਕਤੇ ਨਜ਼ਰ ਤੋਂ ਸ਼ੁਰੂ ਕਰਦਿਆਂ ਹੋਏ ਇੱਕ ਬੰਦਾ ਖੁਦ ਸਾਖਤਾ ਵੱਧਦਾ ਏ, ਜਿਵੇਂ ਭਈ ਲੋਕ ਕਿਸੇ ਕੋਸ਼ਿਸ਼ ਤੋਂ ਬਗੈਰ ਆਪਣੇ ਆਪ ਲੋਹ ਨੂੰ ਖਾਰਜ ਕਰ ਦਈਏ, ਕਿਉਂ ਜੇ ਜਿੱਥੇ ਤੇਰਾ ਖਜ਼ਾਨਾ ਏ ਉੱਥੇ ਤੇਰਾ ਦਿਲ ਵੀ ਲੱਗਿਆ ਰਹੇਗਾ। ਇਹ ਮਾਦੀ ਵਜੂਦੀਅਤ ਦੇ ਡਰਾਉਣੇ ਨਕਲੀ ਨਤੀਜਿਆਂ ਦੇ ਮੁਕਾਬਲੇ ਵਿੱਚ ਖਿਆਲਾਂ ਦੀ ਰੂਹਾਨੀਅਤ ਤੇ ਰੋਜ਼ਮਰਾ ਦੀ ਮਸੀਹਤ ਪਸੰਦੀ ਏ। ਇਹ ਨਿਚਲੇ ਰੁਝਾਨਾਂ ਤੇ ਨਾਪਾਕੀ ਤੇ ਸ਼ਹਿਵਤ ਪ੍ਰਸਤੀ ਦੀ ਜ਼ਮੀਨੀ ਕਸ਼ਸ਼ ਦੇ ਮੁਕਾਬਲੇ ਪਾਕੀਜ਼ਗੀ ਤੇ ਸੱਚਾਈ ਏ, ਜਿਹੜੀ ਅਸਲ ਵਿੱਚ ਮਸੀਹੀ ਸਾਇੰਸ ਦਾ ਇਲਾਹੀ ਸ਼ੁਰੂ ਤੇ ਕੰਮ ਦੀ ਤਸਦੀਕ ਕਰਦੀ ਏ। ਮਾਦੇ ਦੀ ਫਰਜ਼ੀ ਹਯਾਤੀ ਉੱਤੇ ਅਕੀਦੇ ਦੇ ਤੇਜ਼ ਤਰੀਨ ਤਜਰਬੇ, ਇਹਦੇ ਇਲਾਵਾ ਸਾਡੀਆਂ ਮਾਯੂਸੀਆਂ ਤੇ ਨਾਮੁਕਣ ਵਾਲੀਆਂ ਪਰੇਸ਼ਾਨੀਆਂ ਸਾਨੂੰ ਇਲਾਹੀ ਮੁਹੱਬਤ ਦੀਆਂ ਬਾਹਾਂ ਵਿੱਚ ਥੱਕੇ ਹੋਏ ਬਾਲਾਂ ਵਾਂਗਰ ਅਪਣਾਉਂਦੇ ਨੇ। ਫਿਰ ਅਸੀਂ ਇਲਾਹੀ ਸਾਇੰਸ ਵਿੱਚ ਹਯਾਤੀ ਨੂੰ ਸਿੱਖਣਾ ਸ਼ੁਰੂ ਕਰਦੇ ਹਾਂ। ਰਿਹਾਈ ਦੇ ਇਸ ਅਮਲ ਤੋਂ ਬਗੈਰ ਕੀ ਤੂੰ ਲੱਭਣ ਨਾਲ ਰੱਬ ਨੂੰ ਪਾ ਸਕਦਾ ਹੈ? ਕਿਸੇ ਬੰਦੇ ਦਾ ਆਪਣੇ ਆਪ ਨੂੰ ਗਲਤੀ ਤੋਂ ਬਚਾਉਣ ਦੀ ਬਜਾਏ ਸੱਚਾਈ ਦੀ ਤਾਂਘ ਕਰਨਾ ਬਹੁਤਾ ਸੌਖਾ ਹੈ। ਇਨਸਾਨ ਕ੍ਰਿਸਚਨ ਸਾਇੰਸ ਦੀ ਸਿਆਣ ਨੂੰ ਲੱਭ ਸਕਦੇ ਨੇ, ਪਰ ਉਹ ਕ੍ਰਿਸਚਨ ਸਾਇੰਸ ਵਿੱਚੋਂ ਹਸਤੀ ਦੀਆਂ ਹਕੀਕਤਾਂ ਨੂੰ ਕੋਸ਼ਿਸ਼ ਦੇ ਬਗੈਰ ਚੁਣਨ ਦੇ ਕਾਬਲ ਨਹੀਂ ਹੋਣਗੇ। ਇਹ ਇਖਤਲਾਫ ਹਰ ਤਰ੍ਹਾਂ ਦੀ ਗਲਤੀ ਨੂੰ ਛੱਡਣ ਤੇ ਚੰਗਿਆਈ ਦੇ ਇਲਾਵਾ ਕੋਈ ਦੂਜਾ ਸ਼ਾਉਰ ਨਾ ਰੱਖਣ ਦੀ ਕੋਸ਼ਿਸ਼ ਕਰਨ ਨਾਲ ਬਣਿਆ ਹੈ। ਇਨਸਾਨੀ ਹਮਦਰਦੀਆਂ ਵਿੱਚ ਚੰਗਿਆਈ ਨੂੰ ਬੁਰਿਆਈ ਉੱਤੇ ਤੇ ਜਾਨਵਰ ਉੱਤੇ ਰੂਹਾਨੀ ਨੂੰ ਗਲਬਾ ਪਾਉਣਾ ਚਾਹੀਦਾ ਹੈ, ਨਹੀਂ ਤੇ ਖੁਸ਼ੀ ਕਦੀ ਫਤਮੰਦ ਨਹੀਂ ਹੋਵੇਗੀ। ਉਸ ਅਸਮਾਨੀ ਹਾਲਤ ਦਾ ਹਸੂਲ ਸਾਡੀ ਪੀੜ੍ਹੀ ਨੂੰ ਤਰੱਕੀ ਦੇਵੇਗਾ, ਜੁਰਮ ਨੂੰ ਤਲਫ ਕਰੇਗਾ ਤੇ ਉਮੰਗ ਨੂੰ ਉੱਚੇ ਮਕਸਦ ਅਨਾਇਤ ਕਰੇਗਾ। ਪਾਪ ਦੀ ਹਰ ਵਾਦੀ ਦਾ ਸਿਰ ਉੱਚਾ ਕਰਨਾ ਚਾਹੀਦਾ ਹੈ ਤੇ ਖੁਦਗਰਜ਼ੀ ਦਾ ਹਰ ਪਹਾੜ ਨੀਵਾਂ ਕਰਨਾ ਚਾਹੀਦਾ ਹੈ, ਤਾਂ ਜੋ ਸਾਇੰਸ ਵਿੱਚ ਸਾਡੇ ਰੱਬ ਦੀ ਰਾਹ ਹਮਵਾਰ ਕੀਤੀ ਜਾ ਸਕੇ। ਰੂਹ ਦੇ ਅਮੀਰ ਲੋਕ ਵੱਡੀ ਭਰਾਬੰਦੀ ਵਿੱਚ ਇੱਕ ਅਸੂਲ ਜਾਂ ਪਿਓ ਦੇ ਰਾਹੀਂ ਗਰੀਬਾਂ ਦੀ ਮਦਦ ਕਰਦੇ ਨੇ, ਤੇ ਧੰਨ ਹੈ ਉਹ ਬੰਦਾ ਜਿਹੜਾ ਦੂਜੇ ਬੰਦੇ ਦੀ ਭਲਾਈ ਵਿੱਚ ਆਪਣੀ ਭਲਾਈ ਵੇਖਦਾ ਹੈ, ਆਪਣੇ ਭਰਾ ਦੀ ਲੋੜ ਵੇਖਦਾ ਹੈ ਤੇ ਪੂਰੀ ਕਰਦਾ ਹੈ। ਇਨਸਾਨ ਉਸੇ ਪਾਸੇ ਟੁਰਿਆ ਰਹਿੰਦਾ ਹੈ ਜਿੱਥੇ ਉਹਦੀ ਨਜ਼ਰ ਹੋਵੇ, ਤੇ ਜਿੱਥੇ ਉਹਦਾ ਖਜ਼ਾਨਾ ਹੋਵੇ ਉੱਥੇ ਹੀ ਉਹਦਾ ਦਿਲ ਵੀ ਲੱਗਿਆ ਰਹਿੰਦਾ ਹੈ। ਜੇ ਸਾਡੀਆਂ ਆਸਾਂ ਤੇ ਅਹਿਸਾਸ ਰੂਹਾਨੀ ਨੇ ਤੇ ਉਹ ਉੱਤੋਂ ਆਉਂਦੇ ਨੇ, ਹੇਠੋਂ ਨਹੀਂ, ਤੇ ਉਹ ਮਾਜ਼ੀ ਵਾਂਗਰ ਰੂਹ ਦੇ ਫਲ ਪੈਦਾ ਕਰਦੇ ਨੇ। ਸੱਚਾਈ ਤਫਸੀਲ ਵਿੱਚ ਸਾਨੂੰ ਮਜਬੂਰ ਕਰੇਗੀ ਕਿ ਅਸੀਂ ਸਾਰੇ ਖੁਸ਼ੀਆਂ ਤੇ ਦੁੱਖਾਂ ਦੇ ਫਹਿਮ ਦਾ ਹਯਾਤੀ ਦੀਆਂ ਖੁਸ਼ੀਆਂ ਦੇ ਨਾਲ ਤਬਾਦਲਾ ਕਰੀਏ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ।
ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।